ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਆ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ 'ਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸੋਥਾ ਉਹਨਾਂ ਦਾ ਨੰਬਰ ਹੈ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ ਪਾਇਓ ਚਾਨਣਾ ਸਭ ਤੋਂ ਪਹਿਲਾਂ ਬੀਬੀ ਕੰਗਣਾ ਰਣੌਤ ਦੇ ਮੁੱਦੇ ਦੇ ਉੱਪਰ। ਇਹ ਕੰਗਣਾ ਰਣੌਤ ਹੋਣੀ ਜਦੋਂ ਪੰਜਾਬ ਦੇ ਜਾਂ ਪੰਜਾਬ ਦੀ ਧਰਤੀ ਤੋਂ ਕਿਸਾਨ ਅੰਦੋਲਨ ਉੱਠਦਾ ਹੈ ਤੇ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠਦਾ ਹੈ, ਉਸ ਸਮੇਂ ਇਸ ਬੀਬੀ ਨੇ ਚੰਗਾ ਨਾਮਣਾ ਖੱਟਿਆ ਇਸ ਅੰਦੋਲਨ ਦੇ ਵਿੱਚ ਆਪਣੇ ਤਰੀਕੇ ਦੀ ਗੱਲਬਾਤ ਪੇਸ਼ ਕਰਕੇ। ਉਹ ਗੱਲਬਾਤ ਹੁਣ ਤੱਕ ਭੁਗਤਣੀ ਪੈ ਰਹੀ ਹੈ ਤੇ ਅੱਜ ਇਸੇ ਉਦੋਂ ਦੀ ਕੀਤੀ ਹੋਈ ਗੱਲਬਾਤ ਨੇ ਬਠਿੰਡੇ ਗੇੜੀ ਮਰਾਤੀ ਤੇ ਬਠਿੰਡੇ ਜਦੋਂ ਬੀਬੀ ਨੇ ਗੇੜੀ ਮਾਰੀ ਹੈ ਤਾਂ ਕੀ ਕੁਝ ਸਾਹਮਣਾ ਕਰਨਾ ਪਿਆ ਜੀ? ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ। ਮੈਂ ਕਰਦਾ ਅੱਜ ਤੁਹਾਡਾ ਸਵਾਗਤ। ਸ਼ੁਕਰੀਆ ਜੀ। ਦੇਖੋ ਤੇ ਫਿਰ ਕੰਗਣਾ ਦਾ ਸਵਾਗਤ ਬਾਅਦ ਦੇ ਵਿੱਚ ਕਰਦੇ ਹਾਂ ਜੀ। ਗੱਲ ਇਹ ਆ ਕਿ ਕੰਗਣਾ ਨੇ ਕੋਰਟ ਦੇ ਵਿੱਚ ਮਾਫੀ ਮੰਗ ਲਈ ਹੈ। ਸਭ ਤੋਂ ਵੱਡੀ ਗੱਲ ਆ ਕਿ ਪਹਿਲਾਂ ਤਾਂ ਪੰਗੇ ਫਿਰ ਮਾਫੀ ਮੰਗੀ। ਮਤਲਬ ਜੀ ਇਹ ਆਪਣੇ ਹਿਸਾਬ ਦੇ ਨਾਲ ਚੱਲੇ ਤਾਂ ਠੀਕ ਆ, ਕਿਉਂਕਿ ਵੇਖੋ ਕੰਗਣਾ ਰਣੌਤ ਨੇ ਜੋ ਜ਼ੁਬਾਨੀ ਕਲਾਮੀ ਆਪਣੀ ਬਣੀ ਬਣਾਈ ਖੂਹ ਦੇ ਵਿੱਚ ਪਾਈ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਇਹ ਬੀਬੀ ਐਕਟਰੈਸ ਸ਼ੁਰੂ ਦੇ ਵਿੱਚ ਬਹੁਤ ਅੱਛੀ ਸੀ, ਬਹੁਤ ਅੱਛੀਆਂ ਇਹਦੀਆਂ ਫਿਲਮਾਂ ਸਨ, ਐਕਟਿੰਗ ਬਹੁਤ ਵਧੀਆ ਕੀਤੀ ਆ, ਕੁਝ ਫਿਲਮਾਂ ਇਹਨੇ ਕਮਾਲ ਦੀਆਂ ਕੀਤੀਆਂ। ਪਰ ਪਤਾ ਨਹੀਂ ਕਿਉਂ ਫਿਰ ਫਿਲਮਾਂ ਬਣੀਆਂ ਬਿਲਕੁਲ ਧਿਆਨ ਹਟਿਆ ਤੇ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਰੁਚੀ ਜਾਗੀ ਤੇ ਇੱਕ ਵਿਸ਼ੇਸ਼ ਵਿਚਾਰਧਾਰਾ ਵਾਸਤੇ ਇਸ ਬੀਬੀ ਨੇ ਜਿਸ ਹੱਦ ਤੱਕ ਜਾ ਕੇ ਬਦ ਕਲਾਮੀ ਕੀਤੀ ਆ, ਜਿਸ ਤਰ੍ਹਾਂ ਦਾ ਕੱਟੜਪੁਣਾ ਤੇ ਜਿਸ ਤਰ੍ਹਾਂ ਦਾ ਇਸਨੇ ਸ਼ਕਤੀ, ਮੈਂ ਤੇ ਕਹੂੰਗਾ ਕਿ ਹਿੰਸਕ ਵਰਤਾਰਾ ਅਖਤਿਆਰ ਕੀਤਾ, ਉਹ ਬਿਲਕੁਲ ਆਪਾਂ ਕਹਿ ਲਈਏ ਕਿ ਸ਼ੋਭਨੀਕ ਨਹੀਂ ਹੁੰਦਾ ਕਿਸੇ ਵੀ ਐਕਟਰ ਵਾਸਤੇ ਜੀ। ਤਾਂ ਉਸ ਤੋਂ ਬਾਅਦ ਚਲੋ ਮਾਮਲਾ ਦਰਜ ਹੋਇਆ। ਤੁਹਾਨੂੰ ਪਤਾ ਹੀ ਆ ਮਹਿੰਦਰ ਕੌਰ ਨੂੰ ਇਹਨੇ 100 ਰੁਪਏ ਵਾਲਾ ਕਿਹਾ ਸੀਗਾ, ਤੁਹਾਨੂੰ ਪਤਾ ਹੀ ਆ, ਕਮੈਂਟ ਉਹਨੂੰ ਤੇ ਦੁਹਰਾਉਣ ਦੀ ਜ਼ਰੂਰਤ ਨਹੀਂ। ਫਿਰ ਇਹਦੇ ਤੇ ਮੁਕੱਦਮਾ ਬਣਿਆ ਤੇ ਇਸਨੇ ਮੁਕੱਦਮਾ ਰੁਕਵਾਉਣ ਵਾਸਤੇ, ਆਪਣੀ ਪੇਸ਼ੀ ਬਚਾਉਣ ਵਾਸਤੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਪਰ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ 87 ਸਾਲਾ ਮਹਿੰਦਰ ਕੌਰ ਨੇ ਆਖਿਆ, ਉਹਨੇ ਆਖਿਆ ਐਸੀ ਕੀਤਾ ਸੀ, ਤੈਨੂੰ ਇੱਕ ਵਾਰੀ ਇੱਥੋਂ ਕੰਗਣਾ ਬਠਿੰਡੇ ਦੀਆਂ ਗਲੀਆਂ ਚੋਂ ਪੈਣਾ ਲੱਗਣਾ। ਤਾਂ ਗੱਲ ਇਹ ਆ ਕਿ ਅੱਜ ਹੁਣ ਕੰਗਣਾ ਰਣੌਤ ਨੂੰ, ਕਿਉਂਕਿ ਸੁਪਰੀਮ ਕੋਰਟ ਨੇ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ, ਤਾਂ ਕੰਗਣਾ ਰਣੌਤ ਨੂੰ ਅੱਜ ਬਈ ਆਉਣਾ ਪਿਆ। ਤੇ ਜਦੋਂ ਇਹ ਫਿਰ ਪੇਸ਼ ਹੋ ਕੇ ਆਈ ਆ ਤਾਂ ਇਸਨੇ ਕਿਹਾ ਕਿ ਦੇਖੋ, ਮੀਡੀਆ ਦੇ ਮੁਖਾਤਬ ਹੋ ਕੇ ਕਿ ਬਈ ਮੇਰਾ ਉਹਦੇ ਵਿੱਚ ਕੋਈ ਆਪਦਾ ਵਾਕ ਹੈ ਹੀ ਨਹੀਂ ਸੀ। ਉਹ ਇੱਕ ਰੀਟਵੀਟ ਸੀ ਜਿਹਨੂੰ ਮੀਮ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਸੀ ਤੇ ਮੈਂ ਮਹਿੰਦਰ ਕੌਰ ਜੀ ਦੇ ਪਤੀ ਨਾਲ ਵੀ ਇਹਦੇ ਬਾਰੇ ਡਿਸਕਸ ਕੀਤਾ ਸੀਗਾ। ਚਲੋ ਹੁਣ ਉਹ ਗੱਲ ਪੁਰਾਣੀ ਆ। ਉਸ ਮੀਮ ਤੋਂ ਵੀ ਬਹੁਤ ਸਾਰੀਆਂ ਮਤਲਬ ਕਿ ਔਰਤਾਂ, ਜਿਵੇਂ ਖਾਸ ਤੌਰ ਤੇ ਸੀ, ਇੱਕ ਵਿਵਾਦ ਬਣਿਆ ਕਿ ਕੋਈ ਵਿਸ਼ੇਸ਼ ਵਿਅਕਤੀ ਨੂੰ ਲੈ ਕੇ ਟਿੱਪਣੀ ਨਹੀਂ ਸੀ ਕੀਤੀ। ਤੇ ਜਿੱਥੇ ਦੇਸ਼ ਦੇ ਵਿੱਚ ਇੰਨੇ ਅੰਦੋਲਨ ਹੋ ਰਹੇ ਸੀਗੇ, ਉਹਨੂੰ ਲੈ ਕੇ ਇੱਕ ਜਨਰਲਾਈਜ਼ ਮੀਮ ਤੇ ਕਿਸੇ ਨੇ ਟਵੀਟ ਕੀਤਾ ਸੀਗਾ ਤੇ ਉਹਨੂੰ ਲੈ ਕੇ ਗੱਲ ਹੋਈ, ਜੋ ਮਿਸਅੰਡਰਸਟੈਂਡਿੰਗ ਹੋਈ ਆ, ਉਹਨੂੰ ਲੈ ਕੇ ਮੈਨੂੰ ਖੇਦ ਆ, ਅਫਸੋਸ ਆ ਤੇ ਮਾਤਾ ਜੀ ਨੂੰ ਜੋ ਠੇਸ ਪਹੁੰਚੀ ਉਹਦਾ ਦੁੱਖ ਆ। ਪਰ ਮਹਿੰਦਰ ਕੌਰ ਦੇ ਪਤੀ ਅੱਜ ਕਹਿ ਰਹੇ ਸੀਗੇ ਕਿ ਦੇਖੋ, ਅਸੀਂ ਸਾਰਿਆਂ ਤੋਂ ਰਾਏ ਲਵਾਂਗੇ,
कंगना ने कहा कि मैं शिकायत करता तो माफी मंगना चाहती ਤੇ ਮੇਰੀ ਜੀ ਐਸੀ ਕੋਈ ਮਨਸ਼ਾ ਨਹੀਂ ਸੀ। ਪਰ ਉਹਨਾਂ ਨੇ ਕਿਹਾ ਕਿ ਵੇਖੋ ਜੀ ਗੱਲ ਇਹ ਆ ਕਿ ਅਸੀਂ ਸਾਰਿਆਂ ਦੇ ਨਾਲ ਰਾਏ ਕਰਾਂਗੇ। ਇੱਧਰ ਕੰਗਨਾ ਨੇ ਹਾਜ਼ਰੀ ਛੋਟ ਵਾਸਤੇ, ਹੁਣ ਦੇਖੋ ਮੁਕੱਦਮਾ ਤੇ ਖੁੱਲ ਗਿਆ ਨਾ, ਜੀ ਮੁਕੱਦਮਾ ਖੁੱਲ ਗਿਆ ਤਾਂ ਕੰਗਣਾ ਰਣੌਤ ਨੇ ਹਾਜ਼ਰੀ ਛੋਟ ਤੋਂ ਭਾਵ ਕੀ ਆ ਗੁਰਪ੍ਰੀਤ ਜੀ, ਕਿ ਇੱਕ ਅਰਜ਼ੀ ਫਾਈਲ ਕੀਤੀ ਜਾਂਦੀ ਹੈ, ਕੋਰਟ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹਾਜ਼ਰੀ ਮਾਫ ਕਰ ਦਿਓ, ਮਤਲਬ ਕਿ ਇਹ ਜਿਹੜੀ ਹਾਜ਼ਰੀ ਫਿਜ਼ੀਕਲੀ ਇਹਨੂੰ ਆਉਣਾ ਪਿਆ ਕਿ ਉਹਦੇ ਤੋਂ ਛੋਟ ਦੇ ਦਿੱਤੀ ਜਾਵੇ। ਤਾਂ ਬਹਰਹਾਲ ਹੁਣ ਦੇਖਦੇ ਆ ਕਿ ਬਈ ਛੋਟ ਮਿਲਦੀ ਹੈ ਕਿ ਨਹੀਂ, ਪਰ ਹੁਣ ਕੰਗਣਾ ਮੁੱਕਰ ਰਹੀ ਆ। ਜੇ ਤਾਂ ਤੁਸੀਂ ਦੇਖੋਗੇ ਤਾਂ ਇਸਨੇ ਰੀਟਵੀਟ ਚ ਕੀ ਕੀਤਾ ਸੀਗਾ, ਲਿਖਿਆ ਸੀਗਾ, ਮੈਂ ਤੁਹਾਨੂੰ ਥੋੜਾ ਜਿਹਾ ਧਿਆਨ ਦਵਾ ਦਿਆਂ ਕਿ ha, she is the same Dadi who featured in the Time magazine for being the most powerful Indian, and she's available in 100 rupees. ਜੀ Pakistani journalists have hijacked international PR for India in an embarrassing way. We need our own people to speak for us internationally. ਤਾਂ ਕੰਗਣਾ ਰਣੌਤ ਨੇ ਅੱਜ ਜਿੱਦਾਂ ਕਿਹਾ ਕਿ ਉਹ ਇੱਕ ਜਸਟ ਮੀਮ ਸੀਗਾ, ਰੀਟਵੀਟ ਸੀ, ਐਸਾ ਨਹੀਂ ਸੀ। ਉਸਨੇ ਨਾਲ ਆਪਣੇ ਕੁਝ ਸ਼ਬਦ ਵੀ ਦਰਜ ਕੀਤੇ ਸੀਗੇ ਤੇ ਇਹਨਾਂ ਦਾ ਜੀ ਹੀ ਰੌਲਾ ਪਿਆ। ਤੇ ਇਹ ਰੌਲਾ ਇੰਨਾ ਪਿਆ ਕਿ ਸੁਪਰੀਮ ਕੋਰਟ ਨੇ ਵੀ ਇਸ ਦਲੀਲ ਨੂੰ ਖਾਰਜ ਕੀਤਾ ਹੋਇਆ, ਜਿਹੜੀ ਦਲੀਲ ਇਸਨੇ ਅੱਜ ਰੱਖੀ ਹੈ। ਹਾਂ, ਮੈਂ ਮਾਫੀ ਨੂੰ ਬਹੁਤ ਉੱਤਮ ਮੰਨਦਾ ਤੇ ਮਾਫੀ ਪ੍ਰਵਾਨ ਜਿਹਨੇ ਕਰਨੀ ਹੁੰਦੀ ਆ ਆਪਾਂ ਉਹਦੇ ਤੇ ਛੱਡ ਦਈਏ, ਉਹ ਪ੍ਰਵਾਨ ਕਰਦੇ ਆ ਕਿ, ਪਰ ਮਾਫੀ ਉੱਤਮ ਉਦੋਂ ਹੁੰਦੀ ਆ ਜਦੋਂ ਗੁਰਪ੍ਰੀਤ ਜੀ ਉਹ ਪਵਿੱਤਰਤਾ ਦੇ ਨਾਲ ਮੰਗੀ, ਛਲ ਦੇ ਜੀ ਨਾਲ ਨਹੀਂ, ਕਪਟ ਦੇ ਨਾਲ ਨਹੀਂ, ਇਹ ਨਹੀਂ ਜਾਨ ਛੁਡਾਉਣ ਵਾਸਤੇ ਨਹੀਂ। ਜੇ ਤੁਸੀਂ ਦਿਲੋਂ ਮਹਿਸੂਸ ਕਰਦੇ, ਪਹਿਲਾਂ ਤਾਂ ਗਲਤੀ ਨੂੰ ਮੰਨੋ ਨਾ। ਕਿਉਂ ਤੁਸੀਂ ਹਾਲੇ ਵੀ ਕਹਿ ਰਹੇ ਹੋ ਕਿ ਜਸਟ ਮੀਮ ਸੀ, ਏਦਾਂ ਉਦਾਂ, ਯਾਨੀ ਗੱਲ ਦੀ ਜਲੇਬੀ ਬਣਾਓ। ਪਰ ਮੈਂ ਤੁਹਾਨੂੰ ਅੰਗਰੇਜ਼ੀ ਜਿਵੇਂ ਮੈਨੂੰ ਟੁੱਟੀ ਫੁੱਟੀ ਆਉਂਦੀ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਕਿ ਜੀ ਇਸਨੇ ਰੀਟਵੀਟ ਦੇ ਦੌਰਾਨ, ਅਰਜ਼ ਕਰੋ ਤੁਸੀਂ ਮੇਰਾ ਇੱਕ ਪੋਸਟ ਚੱਕ ਕੇ ਸ਼ੇਅਰ ਜੀ ਕਰਕੇ ਕੈਪਸ਼ਨ ਦੇ ਵਿੱਚ ਮੈਨੂੰ ਗਾਲਾਂ ਲਿਖ ਕੇ ਕਹਿ ਦੋ ਮੈਂ ਤਾਂ ਇਹਦਾ ਪੋਸਟ ਸ਼ੇਅਰ ਕੀਤਾ ਸੀ, ਨਹੀਂ, ਜੀ ਐਸਾ ਨਹੀਂ ਹੁੰਦਾ। ਤਾਂ ਫਿਲਹਾਲ ਦੇਖਦੇ ਕੀ ਬਣਦਾ। ਪਰ ਇੱਕ ਵਾਰੀ ਜਿਵੇਂ ਕਹਿੰਦੇ ਹੁੰਦੇ ਨਾ, ਜਿੱਦ ਵਿਆਹੁਣੀ ਆਪਣੀ ਤੇ ਭਾਵੇਂ ਲੱਖ ਪੁਆੜੇ ਪੈਣ, ਤਾਂ ਬੀਬਾ ਮਹਿੰਦਰ ਕੌਰ, ਬੇਬੇ ਮਹਿੰਦਰ ਕੌਰ ਕਹਿ ਲਓ, ਕਿ ਉਹਨਾਂ ਨੇ ਕੰਗਣਾ ਰਣੌਤ ਨੂੰ ਥਰਮਲ ਦਾ, ਝੀਲਾਂ ਦਾ, ਰਿਫਾਈਨਰੀ ਵਾਲਾ ਸ਼ਹਿਰ ਬਠਿੰਡਾ ਕਿਲੇ ਵਾਲਾ ਵਹਾਤਾ। ਜੀ ਜੀ, ਇਹ ਤਾਂ ਹੈ, ਜ਼ਿੱਦ ਪੂਰੀ ਪੁਗਾਈ ਹੈ। ਤੇ ਅੱਗੇ ਜੇਕਰ ਚੱਲੀਏ ਤਾਂ ਉਧਰ ਤਰਨਤਾਰਨ ਦੀ ਗੱਲ ਕਰਦੇ ਆ। ਇਲੈਕਸ਼ਨਸ ਹੈ, ਪਰ ਇਲੈਕਸ਼ਨ ਦੇ ਵਿੱਚੋਂ ਮੁੱਦੇ ਗੈਪ ਤੇ ਦੂਸਰੇ ਪਾਸੇ ਸ਼ਿਕਾਇਤਾਂ ਤੇ ਪਰਚਿਆਂ ਦਾ ਦੌਰ ਸਿਖਰ ਤੇ ਹੈ। ਪਾਇਓ ਚਾਨਣਾ। ਬਿਲਕੁਲ ਇਹ ਗੱਲ ਤੁਹਾਡੀ ਬਹੁਤ ਸਿਆਣੀ ਆ, ਵਾਜਬ ਗੱਲ ਆ ਕਿ ਸਰਕਾਰ ਚੌਥੇ ਸਾਲ ਚ ਦਾਖਲ ਹੋ ਜਾਏਗੀ। ਜੇ ਆਪਾਂ ਦੇਖੀਏ, ਨਹੀਂ, ਚੌਥਾ ਸਾਲ ਤੇ ਚੱਲ ਹੀ ਰਿਹਾ ਮੇਰੇ ਖਿਆਲ ਦੇ ਨਾਲ, ਤਾਂ ਗਾਂ ਜੀ ਪੰਜਵੇਂ ਜੀ ਸਾਲ ਚ ਐਂਟਰ ਹੋ ਜਾਏ। ਤਾਂ ਬਿਲਕੁਲ ਮੁੱਦਿਆਂ ਤੇ ਇਹ ਇਲੈਕਸ਼ਨ ਕੇਂਦਰਿਤ ਹੋਣਾ ਚਾਹੀਦਾ ਸੀ। ਵੈਸੇ ਤੁਹਾਨੂੰ ਯਾਦ ਹੈ ਗੁਰਪ੍ਰੀਤ ਜੀ ਕਿ ਲਾਸਟ ਇਲੈਕਸ਼ਨ ਜਿਹੜਾ ਇਸ ਤਰ੍ਹਾਂ ਦਾ ਕੋਈ ਮੁੱਦਿਆਂ ਤੇ ਕੇਂਦਰਿਤ ਰਹਿ ਕੇ ਲੜਿਆ ਗਿਆ ਹੋਵੇ? ਮੈਨੂੰ ਨਹੀਂ ਲੱਗਦਾ, ਮੈਨੂੰ ਤੇ ਹਾਲ ਦੇ ਸਮੇਂ ਦੇ ਵਿੱਚ ਕੋਈ ਯਾਦ ਨਹੀਂ। ਬਸ ਆਹੀ ਗੱਲਾਂ, ਆਹੀ ਕਹਾਣੀਆਂ। ਵੇਖੋ, ਪਰਚਿਆਂ ਦਾ ਸਿਲਸਿਲਾ ਜਿਹੜਾ ਉਹ ਚੱਲ ਪਿਆ। ਆਪਾਂ ਅਕਸਰ ਬਈ ਜਦੋਂ ਤੁਸੀਂ ਛੁੱਟੀ ਤੇ ਨਹੀਂ ਸੋ ਗਏ ਤੇ ਉਦੋਂ ਵੀ ਗੱਲ ਕਰਦੇ ਹੁੰਦੇ ਸਾਂ ਕਿ ਜਿਹੜੀ ਇਹ ਤਰਨਤਾਰਨ ਦੀ ਜ਼ਿਮਨੀ ਚੋਣ ਹੋਵੇਗੀ, ਇਹ ਕਈ ਪੱਖ ਤੋਂ ਵੱਖ ਹੋਏਗੀ। ਕਿਉਂਕਿ ਮਝੈਲਾਂ ਦਾ ਇਲਾਕਾ, ਦਿਹਾਤੀ ਵੋਟ, ਪੰਥਕ ਵੋਟ, ਉਹ ਸਾਰੀਆਂ ਚੀਜ਼ਾਂ ਇਹਦੇ 'ਚ ਹੈ ਜੋ ਇਸ ਇਲੈਕਸ਼ਨ ਨੂੰ ਭਿੰਨ ਬਣਾਉਣ ਦੀ ਕਾਬਲੀਅਤ ਰੱਖਦੀਆਂ। ਹੁਣ ਵੇਖੋ, ਪਹਿਲਾ ਪਰਚਾ ਹੋਇਆ ਅਮਰਤਪਾਲ ਸਿੰਘ ਦੇ ਸਮਰਥਕ ਚਮਕੌਰ ਸਿੰਘ ਤੇ ਤਲਵੰਡੀ ਤੇ। ਹਾਲਾਂਕਿ ਪਹਿਲਾਂ ਇਹ ਸਮਝਿਆ ਗਿਆ ਕਿ ਸਰਕਾਰ ਦੀ ਇਹ ਕਾਰਸਤਾਨੀ ਹੈਗੀ ਆ, ਪਰ ਬਾਅਦ ਦੇ ਵਿੱਚ ਪਰਚਾ ਕਰਾਉਣ ਵਾਲੇ ਖੁਦ ਪੱਤਰਕਾਰ ਵੀ ਸਾਹਮਣੇ ਆਏ, ਜਿਨ੍ਹਾਂ ਦੇ ਵਿੱਚ ਇੱਕ ਗੁਰਸਿੱਖ ਸੀਗਾ। ਉਹਨਾਂ ਨੇ ਕਿਹਾ ਕਿ ਪਹਿਲਾਂ ਇਹਨਾਂ ਨੇ ਵਿਕਾਊ ਕਿਹਾ ਤੇ ਫਿਰ ਸਾਨੂੰ ਬਾਅਦ ਦੇ ਵਿੱਚ ਧਮਕੀਆਂ ਆਈਆਂ ਨੇ, ਸੋ ਲਿਹਾਜ਼ਾ ਅਸੀਂ ਆਪਣੇ ਪੱਧਰ ਤੇ ਇਹ ਮਾਮਲਾ ਦਰਜ ਕਰਵਾਇਆ, ਨਾ ਕਿ ਸਰਕਾਰ ਨੇ। ਇਹ ਆਪਣੇ ਆਪ ਦੇ ਵਿੱਚ ਪਹਿਲਾ ਮਾਮਲਾ ਹੋ ਨਿਬੜਿਆ। ਉਧਰ ਜੇ ਤੁਸੀਂ ਵੇਖੋਗੇ ਤਾਂ ਜੋ ਬੀਬੀ ਰੰਧਾਵਾ ਹੈ, ਅਕਾਲੀ ਦਲ ਬਾਦਲ ਦੀ ਕੈਂਡੀਡੇਟ, ਉਹ ਤੇ ਉਹਦੀ ਲੜਕੀ ਸਮੇਤ ਕੁਝ ਤੇ ਪਰਚਾ ਪਾ ਦਿੱਤਾ ਗਿਆ ਜੀ। ਉਹ ਮਾਮਲਾ ਵੀ ਸੋਸ਼ਲ ਮੀਡੀਆ ਨਾਲ ਜੁੜਿਆ। ਵੈਸੇ ਤੇ ਅਮਰਤਪਾਲ ਬਾਟ ਦਾ ਜ਼ਿਕਰ ਆਉਂਦਾ ਹੈ, ਪਰ ਅਮਰਤਪਾਲ ਬਾਟ ਦੇ ਜ਼ਿਕਰ ਦੇ ਨਾਲ ਨਾਲ
ਤਸਵੀਰਾਂ ਵੀ ਬਹੁਤ ਲੋਕ ਵਾਇਰਲ ਕਰਦੇ ਆ ਕਿ ਜਿਸ ਅਮਰਤਪਾਲ ਬਾਟ ਨੂੰ ਹੁਣ ਅੱਜ ਕੱਲ੍ਹ ਗੈਂਗਸਟਰ ਦੱਸ ਰਹੇ ਆ ਕਿ ਧਮਕੀਆਂ ਦੇ ਰਿਹਾ ਹੈ, ਚੋਣ ਨੂੰ ਪ੍ਰਭਾਵਿਤ ਕਰ ਸਕਦਾ ਹੈ, ਉਹ ਤੇ ਹਰਮੀਤ ਸੰਧੂ ਦੇ ਨਾਲ ਰਿਹਾ ਜੀ ਕਿਸੇ ਟਾਈਮ, ਜੀ ਤਾਂ ਪਰਚਾ ਉੱਥੇ ਵੀ ਹੋ ਗਿਆ। ਤੀਜੀ ਗੱਲ ਇਹ ਹੋਈ ਕਿ ਅਕਾਲੀ ਦਲ ਬਾਦਲ ਦੇ ਜਿਹੜੇ ਤੁਹਾਨੂੰ ਪਤਾ ਹੀ ਆ ਬੁਲਾਰੇ ਵੀ ਆ ਤੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਵੀ ਆ, ਅਰਸ਼ਦੀਪ ਕਲੇਰ, ਐਡਵੋਕੇਟ ਅਰਸ਼ਦੀਪ ਕਲੇਰ, ਜੀ ਉਹਨਾਂ ਦੇ ਖਿਲਾਫ ਸ਼ਿਕਾਇਤ ਹੋ ਗਈ ਕਿ ਬਈ ਇਹ ਵੋਟਰਾਂ ਨੂੰ ਭੜਕਾਉਣ ਦਾ ਕੰਮ ਕਰਦੇ ਆ, ਤਾਂ ਤਰਨਤਾਰਨ ਦੀ ਹਦੂਦ ਦੇ ਵਿੱਚ ਹੀ ਇਹਨਾਂ ਨੂੰ ਵੜਨ ਤੋਂ ਰੋਕ ਦਿੱਤਾ ਜਾਵੇ। ਲਓ ਕਰ ਲਓ ਗੱਲ। ਉਹ ਕਹਿੰਦਾ ਵੀ ਮੈਂ ਅੱਜ ਤੱਕ ਗਿਆ ਹੀ ਨਹੀਂ ਤਰਨਤਾਰਨ ਦੇ ਵਿੱਚ ਤੇ ਮੈਂ ਕੀ ਭੜਕਾਉਣਾ, ਮੈਂ ਤੇ ਜਾਣਾ ਸੀ। ਉਧਰੋਂ ਅਕਾਲੀ ਦਲ ਬਾਦਲ ਵਾਲੇ ਚਲੇ ਗਏ ਮੁੱਖ ਚੋਣ ਅਫਸਰ ਕੋਲ ਕਿ ਭਾਈ ਬੀਬੀ ਜੋ ਰਵਜੋਤ ਕੌਰ ਗਰੇਵਾਲ ਆ ਐਸਐਸਪੀ ਸਾਹਿਬ ਕਿ ਇਹਨੂੰ ਬਦਲੋ, ਨਾਲ 2 ਡਿਪਟੀ ਯਾਨੀ ਜਿਹੜੇ ਕਪਤਾਨ ਉਪ ਕਪਤਾਨ ਕਿ ਇਹਨਾਂ ਨੂੰ ਬਦਲ ਦਿਓ। ਕਾਰਨ ਸਾਫ਼ ਕਿ ਅਸਲ ਦੇ ਵਿੱਚ ਇਹ ਆਮ ਆਦਮੀ ਪਾਰਟੀ ਦਾ ਝੰਡਾ ਚੁੱਕ ਕੇ ਹੀ ਕੰਮ ਕਰ ਰਹੇ ਆ। ਤਾਂ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਵੇਖੋ 4 ਸਫੇਰਿਓਂ ਸ਼ਿਕਾਇਤਾਂ ਚੋਖੀਆਂ ਆ ਰਹੀਆਂ ਨੇ, ਪਰਚੇ ਦਰਜ ਹੋ ਰਹੇ ਆ। ਤਾਂ ਇਹ ਉਦੋਂ ਆ ਗੁਰਪ੍ਰੀਤ ਜੀ ਜਦੋਂ ਹਾਲੇ ਇਲੈਕਸ਼ਨ 'ਚ 2 ਹਫ਼ਤੇ ਤੋਂ ਵੱਧ ਦਾ ਸਮਾਂ ਪਿਆ। ਇਹਦਾ ਮਤਲਬ ਇਹ ਆ ਕਿ ਬਹੁਤ ਕੁਝ ਹੋਣਾ ਬਾਕੀ ਆ। ਇਹ ਤੇ 20 ਦਿਨ ਪਹਿਲਾਂ ਹੀ ਕੰਮ ਚੱਲ ਪਿਆ। ਹਾਲੇ ਤੇ ਮੰਡੀਆਂ ਦੇ ਵਿੱਚ ਮਜ਼ਦੂਰ ਬੈਠਾ, ਮੰਡੀਆਂ ਦੇ ਵਿੱਚ ਕਿਸਾਨ ਬੈਠਾ, ਹਾਲੇ ਤੇ ਝੋਨਾ ਵਿਕਣੋਂ ਬਾਕੀ ਆ। ਜਦੋਂ ਇਲੈਕਸ਼ਨ ਖੁੱਲੇਗਾ ਉਦੋਂ ਤੁਸੀਂ ਇਹਦੀ ਤਸਵੀਰ ਦੇਖਣਾ ਕੀ ਹੋਏਗੀ। ਜੀ ਫਿਲਹਾਲ ਸਰਵੇ ਵਗੈਰਾ ਤੇ ਚੱਲ ਰਹੇ ਆ, ਪਰ ਕੁੱਲ ਮਿਲਾ ਕੇ ਕਹਿ ਸਕਦੇ ਕਿ ਪਰਚੋ ਪਰਚੀ ਕੰਮ ਹੋਇਆ ਪਿਆ। ਮੈਂ ਤਾਂ ਅੱਗੇ ਕਹਿਣ ਡਿਆ ਸੀਗਾ ਕਿ ਪਰਚੋ ਪਰਚੀ ਤੇ ਠੀਕ ਆ, ਕਿਤੇ ਵਰਸ਼ੋਂ ਵਰਸ਼ੀ ਨਾ ਹੋ ਜਾਵੇ, ਕੰਮ ਬੜਾ ਗਰਮ ਹੋਣ ਦੀ ਸੰਭਾਵਨਾ ਹੈ। ਤਾਂ ਖੈਰ ਇਹ ਸਾਰਾ ਕੁਝ ਹੈ ਇਸ ਵੇਲੇ ਦੇ ਤਾਜ਼ਾ ਹਾਲਾਤ ਗੁਰਪ੍ਰੀਤ ਜੀ ਇਹ ਨੇ ਕਿ ਇਲੈਕਸ਼ਨ ਫਸ ਚੁੱਕਾ ਹੈ। ਇਹ ਮੇਰੀ ਅੰਦਰੂਨੀ ਜਾਣਕਾਰੀ ਆ ਕਿ ਆਮ ਆਦਮੀ ਪਾਰਟੀ ਵਾਸਤੇ ਇਲੈਕਸ਼ਨ ਫਸ ਗਿਆ। ਪਹਿਲਾਂ ਥੋੜਾ ਜਿਹਾ ਮਤਲਬ ਕਿ ਹੱਥ ਉੱਤੇ ਸੀਗਾ, ਪਰ ਹੁਣ ਆਮ ਆਦਮੀ ਪਾਰਟੀ ਵਾਸਤੇ ਇਲੈਕਸ਼ਨ ਫਸਦਾ ਨਜ਼ਰ ਆ ਰਿਹਾ ਗੁਰਪ੍ਰੀਤ ਜੀ। ਜੀ ਇੱਧਰ ਇਲੈਕਸ਼ਨ ਫਸ ਗਿਆ ਹੈ, ਪੰਜਾਬ ਦੇ ਇੱਕ ਸਿਰੇ ਤੇ ਕੰਮ ਪਰਚੋ ਪਰਚੀ ਹੋਇਆ ਪਿਆ, ਦੂਸਰੇ ਪਾਸੇ ਸਿਰੇ ਚਲੀਏ ਤਾਂ ਉੱਥੇ ਸਿੰਗਰ ਆਪਸ ਚ ਭਿੜੀ ਜਾਂਦੇ ਨੇ ਜੀ। ਹੁਣ ਮੋਹਾਲੀ ਚ ਕੀ ਰੌਲਾ ਪੈ ਗਿਆ ਸਿੰਗਰਾਂ ਦਾ ਆਪਸ ਚ? ਇਹ ਸਿੰਗਰਾਂ ਵਾਸਤੇ ਵੀ ਮੇਰੇ ਖਿਆਲ ਦੇ ਨਾਲ ਅੱਡ ਤੋਂ ਇੱਕ ਥਾਣਾ ਬਣਾਉਣਾ ਪੈਣਾ, ਜਿੱਦਾਂ NRI ਥਾਣੇ ਨਹੀਂ ਹੁੰਦੇ ਪੰਜਾਬ ਦੇ ਵਿੱਚ ਕਿ ਇੱਕ ਸਿੰਗਰ ਥਾਣਾ ਸਾਨੂੰ ਬਣਾਉਣਾ ਪੈਣਾ। ਜਿਸ ਤਰੀਕੇ ਦੇ ਨਾਲ ਇਹ ਕੰਮ ਚੱਲਦਾ ਪਿਆ ਹੈਗਾ, ਇਹ ਉਹੀ ਤੁਹਾਨੂੰ ਪਤਾ ਇੱਕ ਵਾਰੀ ਬੜਾ ਸਿਆਪਾ ਪੈ ਗਿਆ ਸੀ। ਮੋਟਾ ਜਿਹਾ ਮੁੰਡਾ ਕਲਾਕਾਰ ਹੈ ਜਿਹੜਾ ਉਧਰ ਦਾ ਬਾਹਰ ਦਾ, ਉਹਨਾਂ ਨੇ ਟਾਈਮ ਪਾ ਲਿਆ ਸੀ, ਸ਼ਾਇਦ ਉਹਦਾ ਨਾਮ ਐਲੀ ਮਾਂਗਟ ਰਾਮਪੁਰ ਦਾ। ਤਾਂ ਐਲੀ ਮਾਂਗਟ ਨੇ ਜਦੋਂ ਸਿਆਪਾ ਪਾ ਲਿਆ ਇਹ ਰੰਧਾਵਾ ਬ੍ਰਦਰਸ ਦੇ ਨਾਲ, ਕੁਲਦੀਪ ਰੰਧਾਵੇ ਦੇ ਭਤੀਜੇ ਮਾਝੇ ਵਾਲੇ ਮਝੈਲ ਨੇ ਵੀ ਭਾਊ ਨੇ ਜੀ, ਇੱਕ ਭਾਊ ਨੇ ਉੱਤੇ ਅੱਜ ਕੱਲ ਤੁਹਾਨੂੰ ਪਤਾ ਸਿੰਗਰ ਤੇ ਉਤੋਂ ਆ ਕੇ ਰਹਿੰਦੇ ਨੇ ਮੁਹਾਲੀ, ਤੇ ਫਿਰ ਪੇਚੇ ਤੇ ਪੈਣੇ ਹੀ ਪੈਣੇ। ਅੱਛਾ, ਐਲੀ ਮਾਂਗਟ ਵਾਲਾ ਕੰਮ ਤਾਂ ਅਸੀਂ ਵੇਖਿਆ ਹੀ ਆ ਕਿੰਨਾ ਖਾੜਾ ਖਿਲ ਰਿਹਾ। ਉਸ ਤੋਂ ਬਾਅਦ ਫਿਰ ਬਈ ਇਹਨਾਂ ਦੇ ਹੋਰ ਵੀ ਵਿਵਾਦ ਜਿਹੜੇ ਪਰਸਨਲ ਕੁਝ ਵਿਵਾਦ ਸੀ, ਮੈਂ ਉਧਰ ਜਾਣਾ ਨਹੀਂ ਚਾਹੁੰਦਾ। ਜਨਾਨੀ ਵਾਲਾ ਵੀ ਵਿਵਾਦ ਦੋਵਾਂ ਚੋਂ ਇੱਕ ਦਾ ਛਿੜਿਆ, ਬਹੁਤ ਜ਼ਿਆਦਾ ਠਾਣਿਓ ਕਠਾਣੀ ਮਾਮਲਾ ਗਿਆ। ਤਾਂ ਫਿਰ ਉਸ ਤੋਂ ਬਾਅਦ ਹੁਣ ਇਹ ਜਿਹੜਾ ਤਾਜ਼ਾ ਤਰੀਨ ਮਾਮਲਾ ਹੈ ਬੈਸਟ ਕਮਾਲ ਜਿਹੜਾ ਮੁਹਾਲੀ ਦਾ ਬੜਾ ਮਸ਼ਹੂਰ ਆ, ਉੱਥੋਂ ਕਿਤੇ ਨਿਕਲਦੇ ਵਕਤ ਕੋਈ ਮੂਵੀ ਮਾਵੀ ਤੁਹਾਨੂੰ ਪਤਾ ਰਾਤ ਨੂੰ ਦੇਖ ਕੇ ਨਿਕਲਦੇ ਨੇ, ਨਾਲ ਬੀਬੀਆਂ ਵੀ ਸੀ ਤੇ ਨਾਲ ਇਹ ਵੀ ਸੀ, ਤੇ ਉੱਥੇ ਕਿਤੇ ਗੱਡੀ ਗੁੱਡੀ ਖਹਿ ਗਈ ਆ, ਗੱਡੀ ਨਾਲ ਗੱਡੀ ਖਹਿ ਗਈ ਤੇ ਫਿਰ ਸਿਆਪਾ ਪੈ ਗਿਆ, ਚੱਕ ਲੋ ਹੋ ਗਏ ਜੀ। ਸ਼ਿੰਦਾ ਜੀ ਸੌਰੀ, ਅੱਛਾ ਗੱਲ ਇਹ ਆ ਕਿ ਬਈ ਗੁਰਪ੍ਰੀਤ ਜੀ ਜੇ ਆਪਾਂ ਵੇਖੀਏ ਤੇ ਉਸ ਤੋਂ ਬਾਅਦ ਤੇ ਦੱਸਦੇ ਕਿ ਠਾ ਵੀ ਹੋ ਗਈ ਜੀ, ਫਾਇਰਿੰਗ ਵੀ ਹੋ ਗਈ ਅਗਨ ਸ਼ਸਤਰ ਦੇ ਨਾਲ। ਮਤਲਬ ਕਿ ਕੰਮ ਚੋਖਾ ਹੀ ਚੱਲਦਾ ਪਿਆ ਸੀਗਾ, ਤੁਸੀਂ ਵੇਖੋ। ਤੇ ਉਹਦੇ ਬਾਅਦ ਹੁਣ ਹੋਇਆ ਕੀ ਆ ਕਿ ਪੁਲਿਸ ਨੇ ਇਹ ਮਾਮਲਾ ਜਿਹੜਾ ਦਰਜ ਕਰ ਲਿਆ। ਪੁਲਿਸ ਨੇ ਪਹਿਲਾਂ ਤੇ ਇਹ ਵੇਖਣਾ ਕਿ ਜੇ ਫਾਇਰ ਹੋਇਆ ਤੇ ਕਿਸ ਵੈਪਨ 'ਚ ਹੋਇਆ, ਤੇ ਜੇ ਵੈਪਨ ਦੇ ਵਿੱਚੋਂ ਹੋਇਆ ਤੇ ਉਸਦਾ ਲਾਇਸੈਂਸ ਹੈ ਕਿ ਨਹੀਂ ਹੈ। ਤਾਂ ਯਾਨੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਉਹਦੇ ਵਿੱਚ ਬੀਬੀਆਂ ਵੀ ਲੜ ਰਹੀਆਂ ਨੇ ਜੀ, ਆਪਸ ਦੇ ਵਿੱਚ ਗੁੱਥਮ ਗੁੱਥਾ ਹੋ ਰਹੀਆਂ ਨੇ। ਕੁਝ ਬੰਦੇ ਰੋਕਣ ਦਾ ਯਤਨ ਕਰ ਰਹੇ ਨੇ, ਪਰ ਬੀਬੀਆਂ ਵੀ ਫੁੱਲ ਮਤਲਬ ਕਿ ਬਾਕਸਿੰਗ ਕਰ ਰਹੀਆਂ ਨੇ, ਆਪਸ ਦੇ ਵਿੱਚ ਭਿੜ ਰਹੀਆਂ ਨੇ। ਤੁਹਾਨੂੰ ਪਤਾ ਹੀ ਆ ਫਿਰ ਗਾਇਕਾਂ ਦੀ ਫੈਮਿਲੀ, ਗਾਇਕ ਅੱਜ ਕੱਲ ਗੀਤ ਵੀ ਚੱਕ ਲੋ ਵਾਲੇ ਜ਼ਿਆਦਾ ਗਾਉਂਦੇ ਨੇ,
ਤਾਂ ਇਹ ਜੀ ਰੋਡ ਰੇਜ ਦਾ ਮਾਮਲਾ ਸੀਗਾ। ਉਸ ਤੋਂ ਬਾਅਦ ਫਿਰ ਇਹ ਇੱਥੋਂ ਤੱਕ ਗਿਆ ਤੇ ਇੱਕ ਪਾਸੇ ਕਹਿੰਦੇ ਆ ਕਿ ਪ੍ਰਤਾਪ ਰੰਧਾਵਾ ਆਪਣੀ ਮਰਸਡੀਜ਼ ਕਾਰ ਦੇ ਨਾਲ ਪਰਿਵਾਰ ਦੇ ਸਮੇਤ ਮੂਵੀ ਵੇਖ ਕੇ ਨਿਕਲ ਰਿਹਾ ਸੀ, ਤੇ ਦੂਜੇ ਪਾਸਿਓਂ ਇਹ ਪ੍ਰਿੰਸ ਰੰਧਾਵਾ ਸੀਗਾ। ਤਾਂ ਪ੍ਰਿੰਸ ਜੀ ਰੰਧਾਵਾ ਸੜਕ ਪਾਰ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਕਾਰ ਪ੍ਰਿੰਸ ਨੂੰ ਟੱਚ ਕਰ ਗਈ, ਜਿਸ ਤੋਂ ਬਾਅਦ ਇਹ ਸਾਰਾ ਘਟਨਾਕ੍ਰਮ ਵਾਪਰਦਾ ਹੈ। ਤੇ ਜੀ ਪ੍ਰਿੰਸ ਰੰਧਾਵਾ ਤੇ ਹੁਣ ਦੋਸ਼ ਲਗਾ ਹੈ ਕਿ ਉਸਨੇ ਮਤਲਬ ਕਿ ਫਾਇਰ ਕੀਤਾ ਹੈ। ਇਸ ਤੋਂ ਬਾਅਦ ਦੋਵਾਂ ਧੜਿਆਂ ਨੇ ਆਪੋ ਆਪਣੇ ਬੰਦੇ ਬੁਲਾ ਲਏ। ਦੋਸ਼ ਹੈ ਕਿ ਪ੍ਰਿੰਸ ਰੰਧਾਵਾ ਨੇ ਜਿਹੜਾ ਉਤੋਂ ਸੱਦਿਆ ਤਾਂ ਉਸ ਪਾਸਿਓਂ ਫਾਇਰਿੰਗ ਹੋਈ ਆ। ਜੀ ਤੇ ਦੱਸਦੇ ਕਿ ਫਾਇਰਿੰਗ ਹੁੰਦਿਆਂ ਹੀ ਕਾਫੀ ਲੋਕਾਂ ਨੇ ਘੇਰ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਦੇ ਅਧਿਕਾਰੀ ਪਹੁੰਚ ਗਏ। ਤਾਂ ਯਾਨੀ ਇਸ ਤੇ ਆਪਾਂ ਜੇ ਦੇਖੀਏ ਬਈ ਥੋੜੀ ਬਹਿਸ ਹੁੰਦੀ ਹੈ ਵੀਡੀਓ ਦੇ ਵਿੱਚ। ਪ੍ਰਿੰਸ ਕਹਿੰਦਾ ਹੈ ਕਿ ਭਾਈ ਪੈਦਲ ਜਾ ਰਹੇ ਵਿਅਕਤੀ ਨੂੰ ਗੱਡੀ ਦੇ ਥੱਲੇ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਆਵਾਜ਼ ਆਉਂਦੀ ਹੈ ਫੋਨ ਮਿਲਾਓ ਪੁਲਿਸ ਨੂੰ। ਫਿਰ ਕੋਈ ਕਹਿੰਦਾ ਹੈ ਕਿ ਸਭ ਦਾ ਮੈਡੀਕਲ ਕਰਵਾਓ। ਇਹਦਾ ਮਤਲਬ ਇਹ ਹੈ ਕਿ ਆਸੇ ਪਾਸੇ ਦੇ ਲੋਕਾਂ ਨੇ ਕਿਹਾ ਹੋਣਾ ਕਿ ਇਹਨਾਂ ਦਾ ਮੈਡੀਕਲ ਕਰਾਓ, ਖਾਧੀ ਪੀਤੀ ਹੈ। ਇਸ ਤੇ ਪ੍ਰਤਾਪ ਰੰਧਾਵਾ ਕਹਿੰਦਾ ਕਿ ਭੱਜਦਾ ਕਿਉਂ? ਇਸ ਤੇ ਪ੍ਰਿੰਸ ਕਹਿੰਦਾ ਮੈਂ ਤਾਂ ਪੈਦਲ ਜਾ ਰਿਹਾ ਸੀ, ਮੇਰੇ ਤੇ ਤੂੰ ਗੱਡੀ ਚੜਾਤੀ ਹੈ। ਇਸ ਦੌਰਾਨ ਉੱਥੇ ਮੌਜੂਦ ਔਰਤਾਂ ਜਿਹੜੀਆਂ ਭਿੜਦੀਆਂ। ਯਾਨੀ ਮਾਮਲਾ ਜਿਹੜਾ ਹੈ ਉਹ ਰਾਤ ਦਾ, ਕੁਝ ਖਾਧੇ ਪੀਤੇ ਦਾ ਵੀ ਅਸਰ ਨਜ਼ਰ ਆ ਰਿਹਾ ਹੈ। ਤਾਂ ਇਹ ਹੁਣ ਕੁੱਲ ਮਿਲਾ ਕੇ ਇੱਕ ਹੋਰ ਮਸਾਲਾ ਮੀਡੀਆ ਨੂੰ ਮਿਲ ਜਾਣਾ, ਤੇ ਇਹ ਕੰਮ ਜੀ ਜੇ ਵੱਧ ਗਿਆ ਤੇ ਤੁਹਾਨੂੰ ਪਤਾ ਹੀ ਫਿਰ ਖਬਰੋ ਖਬਰੀ ਤੇ ਕੰਮ ਚੱਲੂਗਾ ਹੀ ਚੱਲੂਗਾ। ਤੇ ਇਹ ਰੰਧਾਵੇ ਅਕਸਰ ਗੀਤ ਭਾਵੇਂ ਚਿਰਾਂ ਬਾਅਦ ਕੱਢਣ, ਪਰ ਕੋਈ ਨਾ ਕੋਈ ਸਿਆਪੇ ਦੀ ਖਬਰ ਜ਼ਰੂਰ ਕੱਢ ਦਿੰਦੇ। ਜੀ ਇਹ ਵੀ ਪੀਆਰ ਦਾ ਕਹਿ ਲਈਏ, ਆਪਣੀ ਪ੍ਰਮੋਸ਼ਨ ਦਾ ਨਾਲੋਂ ਨਾਲ ਸਟੰਟ ਦਾ ਹੀ ਤਰੀਕਾ ਹੈ। ਚਲੋ ਅੱਗੇ ਚੱਲਦੇ ਆ। ਉਧਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਸੰਬੰਧ ਦੇ ਵਿੱਚ ਜਿਹੜੇ ਸਮਾਗਮ ਹੋਣੇ ਸੀ ਪੀਯੂ ਦੇ ਵਿੱਚ, ਉਹਨਾਂ ਨੂੰ ਜਦੋਂ ਮਨਜ਼ੂਰੀ ਨਹੀਂ ਮਿਲਦੀ, ਰੱਦ ਕਰ ਦਿੱਤਾ ਜਾਂਦਾ ਹੈ। ਹੁਣ ਉਹ ਵਿਵਾਦ ਲਗਾਤਾਰ ਵੱਡਾ ਹੁੰਦਾ ਜਾਂਦਾ ਹੈ ਜੀ। ਐਸਜੀਪੀਸੀ ਦੇ ਵੱਲੋਂ ਵੀ ਬਿਆਨ ਜਾਰੀ ਹੋਇਆ। ਹਾਂਜੀ, ਐਸਜੀਪੀਸੀ ਨੇ ਵੀ ਇਹਦੇ ਵਿੱਚ ਬਿਆਨ ਜਿਹੜਾ ਹੈ ਉਹ ਤਿੱਖਾ ਦਿੱਤਾ ਹੈ। ਤੇ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਇਧਰੋਂ ਮਾਲਵਿੰਦਰ ਸਿੰਘ ਕੰਗ ਜਿਹੜੇ ਮੈਂਬਰ ਪਾਰਲੀਮੈਂਟ ਆ, ਉਹਨਾਂ ਨੇ ਵੀ ਕਿਹਾ ਕਿ ਇਹ ਸਮਾਗਮ ਜਿਹੜਾ ਰੱਦ ਕਰਵਾਇਆ ਗਿਆ ਵਾ, ਇਹ ਆਪਣੇ ਆਕਾਵਾਂ ਦੀ ਕਹਿਣ ਤੇ ਇਹਨਾਂ ਨੇ ਸਾਰਾ ਕੁਝ ਕੀਤਾ। ਮਤਲਬ ਕਿ ਜੋ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਹੋਣਗੇ ਉਹਨਾਂ ਦਾ ਹੀ ਜ਼ਿਕਰ ਕਰ ਰਹੇ ਨੇ ਕਿ ਦਰਅਸਲ ਕੀ ਹੈ ਕਿ ਪਹਿਲਾਂ ਇਜਾਜ਼ਤ ਮਿਲ ਗਈ ਸੀਗੀ, ਫਿਰ ਉਸ ਤੋਂ ਬਾਅਦ ਅਜਮੇਰ ਸਿੰਘ ਨੇ ਆਉਣਾ ਸੀਗਾ। ਤੁਹਾਨੂੰ ਪਤਾ ਹੀ ਹੈ ਅਜਮੇਰ ਸਿੰਘ ਕਿਸ ਤਰ੍ਹਾਂ ਦੀਆਂ ਸਪੀਚਾਂ ਕਰਦੇ ਆ। ਤਾਂ ਇਹਨਾਂ ਦਾ ਕਹਿਣਾ, ਯੂਨੀਵਰਸਿਟੀ ਪ੍ਰਬੰਧਕੀ ਢਾਂਚੇ ਦਾ ਕਹਿਣਾ ਹੈ ਗੁਰਪ੍ਰੀਤ ਜੀ, ਕਿ ਦੇਖੋ ਜੀ ਇਹ ਜਿਹੜਾ ਬੁਲਾਰਾ ਹੈ ਇਹ ਵਿਵਾਦਤ ਹੈ। ਇਹ ਵਿਵਾਦਤ ਬੁਲਾਰਾ ਹੈ, ਤਾਂ ਪ੍ਰੋਗਰਾਮ ਨੂੰ ਰੋਕਿਆ ਗਿਆ। ਉਧਰੋਂ ਸਾਥ ਵਾਲੇ ਉਹਨਾਂ ਨੇ ਭਾਈ ਖਾਲੜਾ ਦੇ ਭਰਾਤਾਂ ਨੂੰ ਵੀ ਸੱਦਿਆ ਸੀਗਾ, ਤੇ ਉਹਨਾਂ ਨੇ ਕਿਹਾ ਕਿ ਅਸੀਂ ਤੇ ਪ੍ਰੋਗਰਾਮ ਕਰਵਾਵਾਂਗੇ। ਕਾਫੀ ਵਿਵਾਦ ਹੋਇਆ ਜੀ, ਕਾਫੀ ਵਿਵਾਦ ਹੋਇਆ। ਪ੍ਰਸ਼ਾਸਨ ਨੇ ਹਾਲ ਵਾਸਤੇ ਇਜਾਜ਼ਤ ਨਹੀਂ ਦਿੱਤੀ, ਤੇ ਮੇਰੇ ਖਿਆਲ ਦੇ ਨਾਲ ਇਹ ਕਸ਼ਮਕਸ਼ ਜਿਹੜੀ ਆ ਦੁਪਹਿਰ ਤੱਕ ਚੱਲਦੀ ਰਹੀ, ਇਦਾਂ ਹੀ ਚੱਲਦੀ ਰਹੀ ਹੈ। ਤਾਂ ਗੱਲ ਇਹ ਹੈ ਕਿ ਜਿਸ ਤੋਂ ਬਾਅਦ ਸਟੂਡੈਂਟ ਆਰਗੇਨਾਈਜੇਸ਼ਨ ਸੱਤ ਦੇ ਬੰਨਿਓ ਸਟੂਡੈਂਟ ਕੈਂਪਸ ਦੇ ਕੋਲ ਖਾਲੀ ਗਰਾਊਂਡ ਦੇ ਵਿੱਚ ਟੈਂਟ ਲਾ ਕੇ ਸੈਮੀਨਾਰ ਜਿਹੜਾ ਉਹ ਕਰਵਾਇਆ ਗਿਆ। ਤੇ ਇਸ ਦੇ ਦੌਰਾਨ ਦੱਸਦੇ ਆ ਕਿ ਜ਼ਮੀਨ ਤੇ ਹੀ ਦਰੀਆਂ ਵਿਛਾ ਦਿੱਤੀਆਂ ਗਈਆਂ, ਤੇ ਕਾਫੀ ਸਟੂਡੈਂਟ ਇੱਥੇ ਬੈਠ ਕੇ ਜਿਹੜੇ ਆਏ ਸਨ ਬੁਲਾਰੇ ਉਹਨਾਂ ਨੂੰ ਸੁਣਦੇ ਰਹੇ ਆ। ਤੇ ਗੱਲ ਇਹ ਆ ਕਿ ਇਹ ਮਾਮਲਾ ਜਿਹੜਾ ਹੈ ਨਾ ਉਹ ਫਿਰ ਇਦਾਂ ਹੀ ਵਧਿਆ ਹੈ। ਹੁਣ ਜੇ ਆਪਾਂ ਵੇਖੀਏ ਤਾਂ ਸਮਾਗਮ ਤੇ ਜਿਹੜੇ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੁਰੂ ਹੋ ਚੁੱਕੇ ਆ ਲਗਭਗ। ਸ਼ਹੀਦੀ ਦਿਹਾੜੇ ਦੇ ਤੇ ਆਪਾਂ ਸਰਕਾਰ ਨੂੰ ਦੇਖਦੇ ਪਏ ਕਿ ਸਰਕਾਰ ਵੀ ਬੜੇ ਵੱਡੇ ਪੱਧਰ ਤੇ ਇਹ ਸਮਾਗਮ ਮਨਾਉਣ ਜਾ ਰਹੀ ਹੈ। ਉਧਰ ਐਸਜੀਪੀਸੀ ਆਪਣੇ ਪ੍ਰੋਗਰਾਮ ਅੱਡ ਤੋਂ ਲੀਕੀ ਬੈਠੀ ਆ। ਸ਼ਾਇਦ ਅੱਜ ਮਾਨ ਸਾਹਿਬ ਵੀ ਦਿੱਲੀ ਦੇ ਵਿੱਚ ਗਏ ਨੇ, ਉਹ ਚੇਚੇ ਉਹ ਵੀ ਸੱਦੇ ਦੇ ਰਹੇ ਆ। ਤਾਂ ਦੂਜੇ ਪਾਸੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਪ੍ਰੋਗਰਾਮ, ਤੇ ਮੇਰਾ ਤੇ ਮੰਨਣਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੇ ਇਸ ਤਰ੍ਹਾਂ ਦੇ ਸਮਾਗਮ ਹੋਣੇ ਜਿਹੜੇ ਆ ਉਹ ਕੋਈ ਮਾੜੀ ਗੱਲ ਨਹੀਂ ਹੈ, ਮਾੜੀ ਗੱਲ ਨਹੀਂ ਹੈ। ਪਰ ਜੇ ਇਹਨਾਂ ਤੇ ਕੇਂਦਰਿਤ ਰਿਹਾ ਜਾਵੇ ਤੇ ਮੇਰੇ ਖਿਆਲ ਦੇ ਨਾਲ ਠੀਕ ਆ। ਚਲੋ ਅਜਮੇਰ ਸਿੰਘ ਠੀਕ ਆ, ਕੋਈ ਸਹਿਮਤ ਹੁੰਦਾ ਕਿਸੇ ਪ੍ਰਵਕਤਾ ਦੇ ਨਾਲ, ਕੋਈ ਅਸਹਿਮਤ ਹੁੰਦਾ ਵਿਚਾਰਾਂ ਦੇ ਨਾਲ, ਜੋ ਵੀ ਹੈ। ਪਰ ਜੇਕਰ ਅਜਮੇਰ ਸਿੰਘ ਵਰਗਾ ਜਾਂ ਕੋਈ ਹੋਰ ਵੀ ਬੁਲਾਰਾ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਤੇ ਬੋਲਦਾ ਹੈ ਤਾਂ ਫਿਰ ਕੀ ਇਤਰਾਜ਼ ਹੈ? ਬੋਲਣਾ ਚਾਹੀਦਾ ਜੀ। ਮਨੁੱਖੀ ਅਧਿਕਾਰਾਂ ਲਈ ਕੋਈ ਬੋਲਦਾ ਤੇ ਬੋਲਣਾ ਚਾਹੀਦਾ ਜੀ। ਤੇ ਮਨੁੱਖੀ ਅਧਿਕਾਰਾਂ ਦੇ ਸੰਦਰਭ ਵਿੱਚ ਜੇ ਕੁਝ ਘਟਨਾਵਾਂ ਦਾ ਵਿਵਰਣ, ਬਿਊਰਾ, ਤਫਸੀਲ ਦਿੱਤੀ ਜਾਂਦੀ ਹੈ ਤੇ ਕੀ ਆਖਰ ਆ ਜਾਊਗੀ?
ਜੇ ਯੂਨੀਵਰਸਿਟੀਆਂ 'ਚ ਸੰਵਾਦ ਨਹੀਂ ਹੋਣਗੇ ਗੁਰਪ੍ਰੀਤ ਜੀ, ਯੂਨੀਵਰਸਿਟੀਆਂ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਨਹੀਂ ਹੋਣਗੇ ਤਾਂ ਫਿਰ ਕਿੱਥੇ ਕਰਾਉਣਗੇ ਜਾ ਕੇ? ਜੀ ਹੈਰਾਨਗੀ ਦੀ ਗੱਲ ਹੈ। ਜੇ ਕੋਈ ਬੰਦਾ ਕੋਈ ਦੇਸ਼ ਵਿਰੋਧੀ ਜਾਂ ਕਾਨੂੰਨ ਵਿਰੋਧੀ ਗੱਲ ਕਰਦਾ, ਉਹਦੇ ਵਾਸਤੇ ਜ਼ਿੰਮੇਵਾਰ ਹੈ। ਅੱਜ ਜੀ ਕੱਲ੍ਹ ਸਾਰਾ ਕੁਝ ਔਨ ਰਿਕਾਰਡ ਰਹਿੰਦਾ। ਪਰ ਜੀ ਮੇਰੇ ਖਿਆਲ ਦੇ ਨਾਲ ਇਸ ਯੂਨੀਵਰਸਿਟੀ ਤੇ ਜੋ ਸੰਗੀ ਲਾਣਾ ਹੈ, ਉਹਦਾ ਜ਼ਿਆਦਾ ਹੁਣ ਦਬਦਬਾ ਜਿਹੜਾ ਹੈ ਨਾ, ਹੌਲੀ ਹੌਲੀ ਬਣਦਾ ਜਾ ਰਿਹਾ। ਆਪਾਂ ਜੇ ਪਿਛਲੇ ਕੁਝ ਸਾਲਾਂ ਤੋਂ ਦੇਖੀਏ। ਜੀ, ਇਹ ਤਾਂ ਬਿਲਕੁਲ ਦਰੁਸਤ ਹੈ ਤੁਹਾਡੇ ਵੱਲੋਂ ਕੀਤੀ ਗਈ ਗੱਲ ਕਿ ਹੁਣ ਉਸ ਲਾਣੇ ਦਾ ਬਹੁਤ ਜ਼ਿਆਦਾ ਦਬਦਬਾ ਹੋ ਰਿਹਾ ਹੈ। ਇਸ ਤੋਂ ਅਗਲੀ ਜੇਕਰ ਗੱਲ ਕਰੀਏ, ਬਹੁਤ ਚਿੰਤਾਜਨਕ ਗੱਲ ਹੈ ਕਿ ਨਾ ਤਾਂ ਆਮ ਲੋਕ, ਨਾ ਤਾਂ ਸਾਡੇ ਵਰਗੇ ਲੋਕ ਜਿਨ੍ਹਾਂ ਦੀ ਡਿਊਟੀ ਹੈ, ਉਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਜਿਹੜੀਆਂ ਕਿ ਕਿਸੇ ਵੱਡੇ ਘਟਨਾ ਦਾ ਕਾਰਨ ਬਣ ਸਕਦੀਆਂ ਨੇ, ਉਹਨਾਂ ਨੂੰ ਚੇਤਾਵਨੀ ਦੇ ਰੂਪ ਦੇ ਵਿੱਚ ਲੋਕਾਂ ਅੱਗੇ ਪੇਸ਼ ਕਰਨਾ। ਗੱਲ ਜਵੰਦਾ ਦੇ ਹੋਏ ਸੜਕ ਹਾਦਸੇ ਦੀ ਕਰ ਰਹੇ ਹਾਂ। ਇਸ ਦੇ ਵਿੱਚ ਹੁਣ ਤਾਂ ਜਾਗ ਸਾਰਿਆਂ ਦੀ ਖੁੱਲ ਗਈ, ਹਰ ਕੋਈ ਗੱਲ ਕਰ ਰਿਹਾ ਹੈ ਅਵਾਰਾ ਪਸ਼ੂਆਂ ਦੇ ਬਾਰੇ, ਅਲੱਗ-ਅਲੱਗ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਨੇ। ਪਰ ਇਸ ਜਵੰਦਾ ਮਾਮਲੇ ਦੇ ਵਿੱਚ ਹੁਣ ਜਾ ਕੇ ਸਟੇਟਾਂ ਨੂੰ ਨੋਟਿਸ ਜਾਰੀ ਹੋਏ ਨੇ। ਕਿਹੜੀ-ਕਿਹੜੀ ਸਟੇਟ ਨੂੰ ਨੋਟਿਸ ਜਾਰੀ ਹੋਇਆ ਜੀ? ਕੇਂਦਰ ਵੱਲ ਵੀ ਕੋਈ ਅੱਖ ਪਈ ਹੈ ਜੀ, ਨਿਗਾਹ ਪਈ ਹੈ? ਓਬਵੀਅਸ, ਜਦੋਂ ਹਾਈ ਕੋਰਟ ਦੇ ਵਿੱਚ ਮਾਮਲਾ ਜਾਏਗਾ ਨਾ, ਤਾਂ ਫਿਰ ਸੈਂਟਰ ਨੂੰ ਤੇ ਪਾਰਟੀ ਬਣਾਇਆ ਜਾਏਗਾ। ਤਾਂ ਅੱਜ ਅਦਾਲਤ ਨੇ ਕੇਂਦਰ ਸਰਕਾਰ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ। ਦੇਖੋ, ਇਹ ਅਵਾਰਾ ਪਸ਼ੂਆਂ ਵਾਲਾ ਮਾਮਲਾ ਜਿਹੜਾ ਹੈ ਉਹ ਅੱਡ ਆ, ਤੇ ਇਹ ਇੱਕ ਹੋਰ ਬੜਾ ਕਹਿ ਲਓ ਕਿ ਮਾਮਲਾ ਜਿਹੜਾ ਗੰਭੀਰ ਹੋ ਜਾਂਦਾ। ਦਰਅਸਲ ਜੀ ਕੀ ਹੈ ਕਿ ਦਾਅਵਾ ਕੀਤਾ ਜਾਂਦਾ ਹੈ ਕਿ ਰਾਜਵੀਰ ਜਵੰਦਾ ਨੂੰ ਜਦੋਂ ਸੱਟਾਂ ਵੱਜ ਗਈਆਂ, ਉਸ ਨੂੰ ਲਾਗਲੇ ਹਸਪਤਾਲ, ਸ਼ੋਰੀ ਹਸਪਤਾਲ ਦੇ ਵਿੱਚ ਖੜਿਆ ਗਿਆ, ਤੇ ਜੀ ਦੱਸਦੇ ਆ ਕਿ ਜੋ ਪਟੀਸ਼ਨ ਦਾ ਗਰਾਊਂਡ ਆ ਕਿ ਉਪਰੁਕਤ ਜਿਹੜਾ ਹਸਪਤਾਲ ਸੀਗਾ, ਉਸਨੇ ਫਸਟ ਜੀ ਏਡ ਨਹੀਂ ਦਿੱਤਾ। ਯਾਨੀ ਜੋ ਮੁੱਢਲੀ ਸਹਾਇਤਾ ਇੱਕ ਕ੍ਰਿਟੀਕਲ ਵਿਅਕਤੀ ਨੂੰ ਚਾਹੀਦੀ ਹੁੰਦੀ ਆ, ਮਰੀਜ਼ ਨੂੰ ਚਾਹੀਦੀ ਹੁੰਦੀ ਆ, ਉਹ ਫਸਟ ਏਡ ਨਹੀਂ ਦਿੱਤੀ ਗਈ। ਇਸੇ ਨੂੰ ਆਧਾਰ ਬਣਾਇਆ ਨਵਕਿਰਨ ਸਿੰਘ ਹੋਰਾਂ ਨੇ। ਇਸੇ ਜੀ ਮਸਲਾ ਸਾਫ਼ ਹੈ ਕਿ ਭਾਈ ਜੇ ਹਸਪਤਾਲ ਆ ਤਾਂ ਘੱਟੋ ਘੱਟ ਠੀਕ ਆ, ਸਾਰੇ ਇਲਾਜ ਇੱਕ ਹਸਪਤਾਲ ਦੀ ਛੱਤ ਹੇਠ ਜੇ ਨਹੀਂ, ਤਾਂ ਤੁਸੀਂ ਕੋਈ ਵੀ ਬੰਦਾ, ਕੋਈ ਵੀ ਮਰੀਜ਼ ਜੇਕਰ ਰੈਫਰ ਕਰਨਾ ਹੈ ਤਾਂ ਘੱਟੋ ਘੱਟ ਫਸਟ ਏਡ ਤਾਂ ਦਿੱਤੀ ਜਾਂਦੀ ਹੈ ਨਾ। ਆਪਣੇ ਹਸਪਤਾਲਾਂ 'ਚ ਵੀ ਆਪਾਂ ਵੇਖਦੇ ਹਾਂ, ਸਰਕਾਰੀ ਜੀ ਹਸਪਤਾਲ ਚਲੇ ਜਾਈਏ, ਕੋਈ ਬੰਦਾ ਜ਼ਿਆਦਾ ਗੰਭੀਰ ਹੋਵੇ ਤਾਂ ਸਭ ਤੋਂ ਪਹਿਲਾਂ ਉਹ ਥੋੜਾ ਬਹੁਤਾ ਮਲਮ ਪੱਟੀ ਜਾਂ ਸਟਿਚਿੰਗ ਜੋ ਵੀ ਹੁੰਦਾ ਕਰਕੇ, ਉਸ ਤੋਂ ਬਾਅਦ ਕਹਿੰਦੇ ਕਿ ਜਾਓ, ਕੋਈ ਜੀ ਟੀਕਾ ਟਪੱਲਾ ਕੁਝ ਨਾ ਕੁਝ ਉਹ ਕਰਦੇ ਨੇ। ਹੂੰ ਇੱਥੇ ਦਾਵਾ ਹੈ ਕਿ ਉਸ ਹਸਪਤਾਲ ਨੇ ਫਸਟ ਏਡ ਨਹੀਂ ਦਿੱਤੀ। ਹਾਲਾਂਕਿ ਇੱਕ ਮੈਂ ਅਖਬਾਰ, ਦੇਖੋ ਮੇਰੇ ਕੋਲ ਕੋਈ ਉਹਨਾਂ ਦੇ ਆਫੀਸ਼ੀਅਲ ਦਸਤਾਵੇਜ਼ ਤੇ ਨਹੀਂ, ਇੱਕ ਮੈਂ ਅਖਬਾਰ ਦੇ ਵਿੱਚ ਪੜ੍ਹਿਆ ਸੀ ਉਹਨਾਂ ਦਾ ਵਰਸ਼ਨ, ਗੁਰਪ੍ਰੀਤ ਜੀ, ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਫਸਟ ਏਡ ਦਿੱਤੀ ਆ, 15-20 ਮਿੰਟ ਇਹ ਰਹੇ ਆ, ਸੀਸੀਟੀਵੀ ਵੀ ਆ, ਤੇ ਜੋ ਅਸੀਂ ਦਵਾਈ ਦੱਪਾ ਕੀਤਾ ਉਹ ਸਾਰੇ ਦਾ ਸਾਰਾ ਸਾਡੇ ਕੋਲ ਔਨ ਪੇਪਰ ਹੈ। ਤੇ ਜੇ ਉਹਨਾਂ ਦੇ ਕੋਲ ਜੀ ਹੈ ਤਾਂ ਉਹਨਾਂ ਅਦਾਲਤ ਦੇ ਵਿੱਚ ਪੇਸ਼ ਕਰਨਾ ਪਵੇਗਾ। ਪਰ ਜੇ ਨਹੀਂ ਤਾਂ ਮੇਰੇ ਖਿਆਲ ਦੇ ਨਾਲ ਉਹ ਹਸਪਤਾਲ ਫਸ ਜਾਏਗਾ, ਫਸ ਜੀ ਜਾਏਗਾ, ਕਾਰਵਾਈ ਹੋ ਸਕਦੀ ਹੈ। ਦੂਜੀ ਗੱਲ ਇਹ ਆ ਕਿ ਗਾਂ ਮੈਨੂੰ ਲੱਗਦਾ ਕਿ ਹਾਈ ਕੋਰਟ ਡਾਇਰੈਕਸ਼ਨ ਵੀ ਕਰੇਗਾ ਕਿ ਕੋਈ ਵੀ ਜੀ ਹਸਪਤਾਲ ਜਿਹੜਾ ਹੈ ਉਹ ਇਸ ਤਰ੍ਹਾਂ ਫਸਟ ਏਡ ਤੋਂ ਨਹੀਂ ਮੋੜ ਸਕਦਾ। ਮਤਲਬ ਕਿ ਕੋਈ ਵੀ ਬੰਦਾ ਜਿਸ ਤਰ੍ਹਾਂ ਵੀ ਆ, ਕਿ ਉਹਨੂੰ ਹੱਥ ਪਾ ਕੇ ਫਸਟ ਏਡ ਦੇਣੀ ਪਵੇਗੀ ਸਭ ਤੋਂ ਪਹਿਲਾਂ। ਇਸ ਕਰਕੇ ਜੀ ਇੰਤਜ਼ਾਰ ਰਹੇਗਾ। ਫਿਲਹਾਲ ਸੁਣਵਾਈ ਜਿਹੜੀ ਆ ਰਾਜਵੀਰ ਜਵੰਦਾ ਦੇ ਮਾਮਲੇ ਦੇ ਵਿੱਚ ਸ਼ੁਰੂ ਹੋ ਚੁੱਕੀ ਆ। ਤਾਂ ਗੱਲ ਹੂੰ ਇਹ ਆ ਕਿ ਗੁਰਪ੍ਰੀਤ ਜੀ, ਹੁਣ ਅਵਾਰਾ ਪਸ਼ੂਆਂ ਵਾਲਾ ਮਾਮਲਾ ਜਿਹੜਾ ਉਹ ਸ਼ਾਇਦ ਜੀ ਅੱਡ ਤੋਂ ਚੱਲੇਗਾ, ਪਰ ਜੀ ਫਿਲਹਾਲ ਜਿਹੜਾ ਫਸਟ ਏਡ ਤੇ ਮਾਮਲਾ ਆ ਕੇ ਖੜ ਗਿਆ ਜੀ। ਜੀ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਇੱਥੇ ਜਲੰਧਰ ਦੇ ਵਿੱਚ 800 ਘਰਾਂ ਦੇ ਉੱਪਰ ਗਾਜ ਡਿੱਗਣ ਜਾ ਰਹੀ ਹੈ। ਗੱਲ ਇਹ ਹੈ ਕਿ ਕਹਿੰਦੇ ਸ਼ਾਇਦ ਇਹਨਾਂ ਨੂੰ ਢਾਉਣਾ ਪਊਗਾ। ਦੇਖੋ, ਮੈਨੂੰ ਉਹ ਬਸਤੀ ਜਾਂ ਉਸ ਇਲਾਕੇ ਦਾ ਨਾਂ ਤੇ ਨਹੀਂ ਯਾਦ, ਗੁਰਪ੍ਰੀਤ ਜੀ, ਤੁਹਾਨੂੰ ਆ ਜਾਣਾ ਹੈ ਅੰਬੇਡਕਰ ਕਿ ਨਗਰ ਜੀ, ਨਹੀਂ, ਜਿਹੜਾ ਪਹਿਲਾਂ ਪਹਿਲਾਂ ਜਿੱਥੇ ਘਰ ਢਾਏ ਗਏ ਸੀ, ਲਤੀਫਪੁਰਾ। ਲਤੀਫਪੁਰਾ। ਮੈਂ ਮੁਸਤਫਾਬਾਦ ਅੱਜ ਕਹੀ ਜਾਂਦਾ ਸੀ, ਮੈਂ ਕਿਹਾ ਐਸਾ ਕੋਈ ਨਾਮ ਸੀਗਾ ਲਤੀਫਪੁਰਾ। ਜੀ ਤਾਂ ਗੱਲ ਇਹ ਕਿ ਹਾਲੇ ਤੇ ਉਹ ਜ਼ਖਮ ਲੋਕਾਂ ਦੇ ਹਰੇ ਆ, ਤੁਹਾਨੂੰ ਪਤਾ ਹੀ ਆ। ਦੇਖੋ ਜੀ ਗੁਰਪ੍ਰੀਤ ਜੀ, ਤੁਸੀਂ ਵੀ ਹੁਣ ਤੇ ਕਬੀਲਦਾਰ ਹੋ ਗਏ ਹੋ, ਸਾਡੇ ਸਟਾਫ ਮੈਂਬਰ ਹੋ ਗਏ ਸੁੱਖ ਨਾਲ। ਜੀ ਹਾਲੇ ਤੇ ਚਲੋ ਕੰਮ ਤਾਜ਼ਾ ਤਾਜ਼ਾ ਹੈ। ਕਬੀਲਦਾਰ ਆ, ਆਡੀਅנס ਦੇ ਵਿੱਚੋਂ ਵੀ ਬਹੁਤ ਸਾਰੇ ਲੋਕ, ਜ਼ਿਆਦਾਤਰ ਕਬੀਲਦਾਰ ਹੀ ਆਪਾਂ। ਘਰ ਬਣਾਉਂਦਿਆਂ ਬਣਾਉਂਦਿਆਂ ਬੰਦੇ ਦੀ ਜ਼ਿੰਦਗੀ ਲੱਗ ਜਾਂਦੀ ਹੈ। ਜੀ
ਘਰ ਬੜੇ ਮੁਸ਼ਕਲ ਬਣਦੇ ਜੀ, ਤੇ ਬਣੇ ਘਰ ਢਹਿ ਜਾਣੇ ਉਹ ਤੇ ਫਿਰ ਕਹਿ ਰਹੀ ਆ ਜੀ ਹੁਣ। ਇਹ ਮਾਮਲਾ ਠੀਕ ਆ, ਇਹ ਜ਼ਮੀਨ ਨਾਲ ਜੁੜਿਆ ਹੋ ਸਕਦਾ ਹੈ। ਦਾਵਾ ਕੀਤਾ ਜਾਂਦਾ ਕਿ 60-65 ਕਿੱਲਿਆਂ ਦੇ ਵਿੱਚ ਜੋ ਇਹ ਸ਼ਤੌਤ ਹੋਈ ਆ, ਲਗਭਗ 800 ਘਰ ਦੱਸਿਆ ਜਾ ਰਿਹਾ ਹੈ ਕਿ ਜੀ ਬਈ ਇਹ ਪਾਵਰਕੌਮ ਦੀ ਜ਼ਮੀਨ ਸੀ, ਉਹਨਾਂ ਨੇ ਹਾਸਲ ਕਰ ਲਈ ਆ, ਤਾਂ ਹੁਣ ਇਹ ਜਿਹੜੇ ਘਰ ਆ ਇਹ ਢਾਉਣੇ ਪੈਣਗੇ ਜੀ। ਜੀ ਹੁਣ ਮਸਲਾ ਤੇ ਇਹੋ ਆ ਕਿ ਇੱਕ ਪਾਸੇ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੱਲਦੀ ਆ, ਬਹੁਤ ਮਤਲਬ ਕਿ ਦਿੱਤੇ ਜਾਂਦੇ ਆ ਕਿ ਬਈ ਜਿਹੜੇ ਝੁੱਗੀ ਝੋਪੜੀ ਵਾਲੇ ਆ ਉਹਨਾਂ ਨੂੰ ਛੱਤ ਮਿਲੇ, ਸਾਰਿਆਂ ਨੂੰ ਛੱਤ ਮਿਲੇ, ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ। ਤੇ ਦੂਜੇ ਪਾਸੇ ਜਿਨ੍ਹਾਂ ਦੇ ਕੋਲ ਛੱਤ ਹੈ ਯਾਰ, ਉਹਨਾਂ ਦੀ ਛੱਤ ਕਿਵੇਂ ਖੋਹ ਲਈਏ? ਜੀ ਤੇ ਹੈਰਾਨਗੀ ਦੀ ਗੱਲ ਆਉਂਦੀ। 80 ਸਾਲ ਤੋਂ ਕੁਝ ਲੋਕ ਕਹਿੰਦੇ ਕਿ ਅਸੀਂ ਰਹਿ ਰਹੇ। ਪਾਵਰਕਾਮ ਦਾ ਦਾਅਵਾ ਹੈ ਕਿ 65 ਕਿੱਲੇ ਜ਼ਮੀਨ ਸਾਡੀ ਹੈ, ਲੋਕਾਂ ਦਾ ਇੱਥੇ ਕਬਜ਼ਾ। ਦੇਖੋ ਇਹ ਦਿੱਲੀ ਸਰਕਾਰ ਨੇ, ਯਾਨੀ ਜਿਹੜਾ ਦਿੱਲੀ ਦਰਬਾਰ ਹੈ, ਇਹਨੇ ਪਹਿਲਾਂ ਹੀ ਇਹਨਾਂ ਜਿਹੜੀਆਂ ਜ਼ਮੀਨਾਂ ਇਹੋ ਜਿਹੀਆਂ ਉਹਨਾਂ ਦੀ ਨਿਸ਼ਾਨਦੇਹੀ ਦਾ ਹੁਕਮ ਦੇ ਦਿੱਤਾ ਸੀਗਾ ਜੀ ਕਿ ਇਹੋ ਜਿਹੀਆਂ ਜ਼ਮੀਨਾਂ ਵੇਖੋ ਜਿਹੜੀਆਂ ਕੀਮਤੀ ਤੇ ਕਬਜ਼ੇ। ਤਾਂ ਹੁਣ ਮਤਲਬ ਕਿ ਇੱਥੇ ਜਿਹੜੇ ਬਿਜਲੀ ਵਾਲਾ ਮਾਮਲਾ ਸੀਗਾ, ਉਦੋਂ ਤੇ ਬਿਜਲੀ ਬੋਰਡ ਸੀਗਾ ਨਾ, ਉਹਦੇ ਨਾਲ ਕੇਸ ਉਹ ਕਹਿੰਦੇ ਕਿ ਸਾਡਾ ਚੱਲ ਰਿਹਾ ਸੀਗਾ। ਅੰਬੇਦਕਰ ਨਗਰ ਦੇ ਕੋਈ ਵਸਨੀਕ ਦੱਸ ਰਹੇ ਆ, ਤੇ ਉਹ 2 ਵਾਰ ਕਹਿੰਦੇ ਕਿ ਕੇਸ ਅਸੀਂ ਜਿੱਤ ਵੀ ਚੁੱਕੇ ਆ ਜੀ। ਚੌਥੀ ਪੀੜ੍ਹੀ ਸਾਡੀ ਰਹਿ ਰਹੀ ਆ, 800 ਘਰ ਆ ਇੱਥੇ ਬਈ, ਇੱਟ ਜੋੜ ਕੇ ਤਿਨਕਾ ਜੋੜ ਕੇ ਘਰ ਬਣਾਇਆ, ਤੇ ਅਸੀਂ ਹੁਣ ਕਿੱਥੇ ਚਲੇ ਜਾਈਏ? ਸਵਾਲ ਉਹ ਕਰਦੇ ਨੇ। ਮੰਦਿਰ ਹੈ, ਗੁਰਦੁਆਰਾ, ਉੱਥੇ ਚਰਚ ਆ, ਸਭ ਕੁਝ ਕਹਿੰਦੇ ਨੇ ਕਿ ਭਾਵੇਂ ਭਾਈ ਤੁਸੀਂ ਮਾਰ ਦਿਓ, ਅਸੀਂ ਆਪਣੇ ਘਰ ਨਹੀਂ ਦੇ ਸਕਦੇ। ਤੇ ਗੱਲ ਵੀ ਇਹ ਗੁਰਪ੍ਰੀਤ ਜੀ ਬੜੀ ਦੁਖਦਾਇਕ ਆ ਕਿ ਤੁਸੀਂ ਇੱਕ ਪਾਸੇ ਤੇ ਮਤਲਬ ਲੋਕਾਂ ਨੂੰ ਵਸਾਉਣ ਦਾ ਕੰਮ ਕਰੋ ਤੇ ਦੂਜੇ ਪਾਸੇ ਉਜਾੜਾ ਕਿੱਧਰ ਜਾਣਗੇ? ਹਾਂ ਠੀਕ ਹੈ, ਮੈਂ ਤੇ ਇਹ ਵੀ ਕਹਿਣਾ ਹੁੰਦਾ ਕਿ ਜੇਕਰ ਮੰਨ ਲਓ ਗੱਲ ਕਬਜ਼ੇ ਵਾਲੀ ਵੀ ਆ ਜੀ ਤਾਂ ਇੰਨੇ ਬੰਦਿਆਂ ਨੂੰ ਤੇ ਇਸ ਤਰੀਕੇ ਦੇ ਨਾਲ ਵਸਾਇਆ ਜਾ ਸਕਦਾ ਕਿ ਤੁਸੀਂ ਸੈਟਲਮੈਂਟ ਕਰੋ ਗਵਰਨਮੈਂਟ ਦੇ ਨਾਲ। ਗਵਰਨਮੈਂਟ ਸਸਤੀਆਂ ਦਰਾਂ ਤੇ ਉਹਨਾਂ ਨੂੰ ਉਹ ਕਬਜ਼ੇ ਦੇ ਦੇਵੇ। ਜੇ ਹੁਣ ਤੁਸੀਂ ਦੇਖੋ ਵਾਸ਼ਿੰਗਟਨ ਪੋਸਟ ਨੇ ਕੀ ਖੁਲਾਸਾ ਕੀਤਾ ਸੀਗਾ ਕਿ ਅਡਾਨੀ ਜਦੋਂ ਫਸ ਗਿਆ, ਖਲਾਰਾ ਪੈ ਗਿਆ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ, ਤੇ ਹੱਥ ਕਹਿੰਦੇ ਤੰਗ ਜਿਹਾ, ਤੇ 34,000 ਕਰੋੜ ਰੁਪਈਆ LIC ਦੇ ਦੇਵੇ। ਇੱਕ ਪਾਸੇ ਤੇ ਇਹਨਾਂ ਨੂੰ ਕੀ, ਹੁਣ ਅਡਾਨੀ ਜਿਹੜਾ ਉਹ ਦੇਸ਼ ਆ ਕਿ ਇੱਕ ਪਾਸੇ ਤੇ ਅਡਾਨੀ ਬਾਰੇ ਇਹ ਸਾਰਾ ਕੁਝ ਸੁਣਨ ਨੂੰ ਮਿਲਦਾ ਪਿਆ, ਤੇ ਦੂਜੇ ਪਾਸੇ ਸੈਂਕੜੇ ਲੋਕ, ਹਜ਼ਾਰਾਂ ਲੋਕ ਤੁਸੀਂ ਇੱਕੋ ਝਟਕੇ ਦੇ ਵਿੱਚ ਜੇ ਛੱਤਾਂ ਦੇ ਹੇਠੋਂ ਕੱਢ ਕੇ ਸੜਕ ਤੇ ਕਰ ਦਿਓ, ਕਿਤੇ ਯਾਰ ਇਹ ਬੜਾ ਜ਼ੁਲਮ ਆ। ਮੇਰੇ ਖਿਆਲ ਦੇ ਨਾਲ ਮਾਨ ਸਰਕਾਰ ਨੂੰ ਵੇਖਣਾ ਚਾਹੀਦਾ ਹੈ ਕਿ ਤੁਸੀਂ ਕਿਹੜੇ ਪਾਸੇ ਤੁਰ ਪਏ ਜੇ। ਤੇ ਤੁਸੀਂ ਵੇਖੋ ਜਿਹੜੀਆਂ ਲੀਗਲਾਈਜ਼ਡ ਕਲੋਨੀਆਂ ਹੁੰਦੀਆਂ ਨੇ, ਉਹ ਵੇਖੋ ਮਾਫੀਆ ਕਿੱਦਾਂ ਕੰਮ ਕਰਦਾ, ਇਲੀਗਲ ਢੰਗ ਦੇ ਨਾਲ ਕਲੋਨੀਆਂ ਉਸਾਰ ਕੇ ਇਹਨਾਂ ਅਰਬਾਂ ਰੁਪਈਆ ਕਮਾ ਕੇ ਮੁੜ ਕੇ ਸਰਕਾਰ ਦੇ ਨਾਲ ਹਿੱਸਾਪੱਤੀ ਕਰਕੇ ਉਹਨੂੰ ਲੀਗਲਾਈਜ਼ਡ ਕਰਾ ਲਿਆ ਜਾਂਦਾ। ਉਹ ਤੇ ਲੀਗਲਾਈਜ਼ਡ ਹੋ ਜਾਂਦੀਆਂ ਨੇ ਕਲੋਨੀਆਂ ਬੜੀਆਂ ਬੜੀਆਂ, ਸਾਰਾ ਕੁਝ ਹੋ ਜਾਂਦਾ। ਤੇ ਇਹ ਜਿਹੜੇ ਬੰਦੇ ਚੌਥੀ ਪੰਜਵੀਂ ਪੀੜ੍ਹੀ ਤੋਂ ਕਿਸੇ ਥਾਂ ਤੇ ਰਹਿ ਰਹੇ ਨੇ, ਉਹਨਾਂ ਲਈ ਬਈ ਕੋਈ ਹੱਕ ਨਹੀਂ, ਕੋਈ ਹਕੂਕ ਨਹੀਂ। ਕਮਾਲ ਹੋ ਗਈ ਜੀ। ਸੋ ਜੇਕਰ ਅਗਲੀ ਖਬਰ ਦੇ ਵੱਲ ਚੱਲੀਏ ਤਾਂ ਉਧਰ ਅਮਰੀਕਾ ਤੋਂ ਇੱਕ ਵਾਰ ਫਿਰ ਤੋਂ ਡਿਪੋਰਟ ਹੋਏ ਭਾਰਤੀ ਦੇਸ਼ ਪੁੱਜੇ ਨੇ। ਹਾਂਜੀ ਦੇਖੋ, ਇਹ 50 ਬੰਦੇ ਸ਼ਾਇਦ ਇਹਨਾਂ ਨੇ ਘਲਾਏ ਸਨ ਗੁਰਪ੍ਰੀਤ, ਤੇ 50 ਬੰਦੇ ਜਿਹੜੇ ਆ ਉਹਨਾਂ ਨੂੰ ਭੇਜਿਆ ਵੈਸੇ ਹੀ ਢੰਗ ਨਾਲ ਗਿਆ ਜਿਵੇਂ ਅੱਗੇ ਆਪਾਂ ਵੇਖਿਆ ਸੀਗਾ ਕਿ ਬਈ ਬੇੜੀਆਂ ਬੁੜੀਆਂ ਲੱਗੀਆਂ ਨੇ। ਤੇ ਦੂਜੇ ਪਾਸੇ ਇਹਨਾਂ ਨੇ ਆਪਦੀ ਵਿਥਿਆ ਵੀ ਇਸੇ ਤਰ੍ਹਾਂ ਹੀ ਸੁਣਾਈ ਆ ਵੀ ਸਾਨੂੰ ਬੜੇ ਸਵਾਲ ਵਿੰਗੇ ਟੇਢੇ ਕਿ ਅਮਰੀਕਾ ਕਿਉਂ ਆਏ, ਕਿਤੇ ਹੋਰ ਕਿਉਂ ਨਹੀਂ ਗਏ, ਵਗੈਰਾ ਵਗੈਰਾ। ਯਾਨੀ ਤੁਹਾਨੂੰ ਪਤਾ ਹੀ ਆ ਜਿੱਦਾਂ ਉੱਥੇ ਫਿਰ ਰੱਖਦੇ ਨੇ ਵਿਰਾਸਤੀ ਕੇਂਦਰਾਂ ਦੇ ਵਿੱਚ। ਤਾਂ ਬਹਰਹਾਲ ਇਹ ਜ਼ਿਆਦਾ ਹਰਿਆਣਵੀ ਆ, ਇਹਨਾਂ ਨੂੰ ਕੱਢਿਆ ਗਿਆ। ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ 2 ਜਿਹੜੇ ਆ ਕਾਫੀ ਵਾਂਟਡ ਤਗੜੇ ਸੀਗੇ, ਜਿਹਦੇ ਵਿੱਚ ਲੱਖਾ ਤੇ ਇੱਕ ਹੈਗਾ ਮੇਰੇ ਖਿਆਲ ਦੇ ਨਾਲ ਸੁਧੀਰ ਸ਼ਾਇਦ, ਇਹ 2 ਕਾਫੀ ਜ਼ਿਆਦਾ ਕੇਸਾਂ ਦੇ ਵਿੱਚ ਇਹ ਵਾਂਟਡ ਸੀਗੇ, ਚਾਹੀਦੇ ਸੀਗੇ। ਇਹ ਵੀ ਆ ਗਏ ਨੇ ਇਹਨਾਂ ਦੇ ਵਿੱਚੋਂ। ਇੱਕ ਤੇ ਕੋਸਟਾਰੀਕਾ ਦੇ ਵਿੱਚੋਂ ਉਹ ਗਿਆ ਡਿਪੋਰਟ, ਤੇ ਇੱਕ ਅਮਰੀਕਾ ਦੇ ਵਿੱਚੋਂ। ਤਾਂ ਫਿਲਹਾਲ ਇਹ ਜਿਹੜੇ ਡਿਪੋਰਟ ਹੋ ਕੇ ਆਏ ਨੇ 70 ਲੱਖ, ਕਿਸੇ ਨੇ 60 ਲੱਖ ਰੁਪਈਆ ਜਿਹੜਾ ਦਿੱਤਾ ਸੀਗਾ। ਤਾਂ ਗੱਲ ਇਹ ਆ ਕਿ ਇਹ ਕਹਿੰਦੇ ਆ
ਕਿ ਬਈ ਅਸੀਂ ਅਮਰੀਕਾ ਪਹੁੰਚਣ ਵਾਸਤੇ ਹੀ ਸਾਰਾ ਕੁਝ ਕੀਤਾ ਸੀ, ਫਿਲਹਾਲ ਕੋਈ ਸ਼ਿਕਾਇਤ ਵਗੈਰਾ ਤੇ ਨਹੀਂ ਹੈ। ਤਾਂ ਜਿਨ੍ਹਾਂ ਦੇ ਮੁਕੱਦਮੇ ਬਣੇ ਸੀਗੇ, ਇਹਨਾਂ 50 ਦੇ ਵਿੱਚੋਂ ਸ਼ਾਇਦ ਇੱਕ ਅੱਧ ਹੋਰ ਹੈ ਜਿਹਦਾ ਕੋਈ ਚੈੱਕ ਬਾਉਂਸ ਵਗੈਰਾ ਦਾ ਮੁਕੱਦਮਾ ਚੱਲਦਾ ਸੀ, ਉਹਨੂੰ ਹਿਰਾਸਤ 'ਚ ਲੈਣ ਤੋਂ ਇਲਾਵਾ ਬਾਕੀਆਂ ਨੂੰ ਇਹਨਾਂ ਨੇ ਘਰੋਂ ਘਰੀ ਛੱਡਣ ਦਾ ਫੈਸਲਾ ਕਰ ਦਿੱਤਾ। ਤਾਂ 54 ਆਏ ਨੇ, ਜੇ ਆਪਾਂ ਦੇਖੀਏ ਤਾਂ ਇਹ 54 ਜਿਹੜੇ ਆ ਇਹ ਉਤਰੇ ਆ, ਹਰਿਆਣੇ ਦੇ ਆ ਸਾਰੇ, ਜਿਹੜੇ ਅਮਰੀਕਾ ਗਏ ਸਨ। ਕਿਸੇ ਨੇ 60 ਲੱਖ ਦਿੱਤਾ, ਕਿਸੇ ਨੇ 70 ਲੱਖ ਦਿੱਤਾ ਜੀ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ।